ਪਹੁੰਚੇ ਤੇ 8000 ਮਹਿਮਾਨ ਸੀਗੇ। ਪ੍ਰਕਾਸ਼ ਸਿੰਘ ਬਾਦਲ ਸੀ, ਫਿਲਮੀ ਹਸਤੀਆਂ ਵੀ ਸੀਗੀਆਂ, ਕਈ ਫਿਲਮੀ ਹਸਤੀਆਂ ਨੇ ਮੋਦੀ ਸਾਹਿਬ ਦੀ ਇੰਟਰਵਿਊ ਵੀ ਕੀਤੀ ਹੈ। ਵਿਸ਼ਵ ਦੇ ਵੀ ਕਈ ਨੇਤਾ ਮੌਜੂਦ ਸੀਗੇ, ਪਰ ਮੁੱਖ ਵਿਰੋਧੀ ਮੁੱਖ ਮੰਤਰੀ ਜਿਹੜੇ ਮੋਦੀ ਵਿਰੋਧੀ ਮੁੱਖ ਮੰਤਰੀ ਹੈ ਉਹਨਾਂ ਨੇ ਤਕਰੀਬਨ ਬੋਇਕਟ ਵੀ ਕੀਤਾ। ਕਿ 58 ਚਿਹਰੇ ਲੈ ਗਏ ਜੀ, 24 ਵਜ਼ੀਰ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜਿਹੜੇ ਵਜ਼ੀਰ ਹੈ ਉਹਨਾਂ ਦੀਆਂ ਪ੍ਰਾਪਤੀਆਂ ਮਾਣਮੱਤੀਆਂ, ਕਿਉਂਕਿ ਇਹਨਾਂ ਦੇ ਵਿੱਚੋਂ ਸਾਡੇ ਇਸ ਵੇਲੇ ਪਿਛਲੀ ਵਾਰ ਜਿਹੜੀ ਸੰਸਦ ਸੀ ਨਾ, ਉਹ ਇੱਕ ਤੀਜਾ ਹਿੱਸਾ ਜਿਹੜੇ ਸੰਸਦ ਮੈਂਬਰ ਸੀਗੇ, ਇੱਕ ਦੋ ਵਜ਼ੀਰ ਵੀ ਸੀਗੇ, ਉਹਨਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਸੀਗੇ। ਸੋ ਇਸ ਵਾਰੀ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਲੋਕ ਸਾਹਮਣੇ ਆ ਰਹੇ, ਕਿਉਂਕਿ ਚਿਹਰੇ ਹੁਣੇ ਸ਼ਾਮਲ ਕੀਤੇ ਹੈ। ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗ ਜੂਗਾ ਕਿ ਕਿਹੜੇ ਕਿਹੜੇ ਬੰਦੇ ਦੀਆਂ ਕਿਹੜੀਆਂ ਪ੍ਰਾਪਤੀਆਂ ਜ਼ਮੀਨ ਤੇ। ਪਰ ਰੌਲਾ ਇਕੱਲਾ ਕੈਬਨਿਟ ਵਧਾਉਣ ਦਾ ਨਹੀਂ, ਰੌਲਾ ਇਕੱਲਾ ਮੰਤਰੀਆਂ ਨੂੰ ਸਹੁੰ ਚੁਕਾਉਣ ਦਾ ਨਹੀਂ। ਨਾਲ ਪਤਾ ਲੱਗਾ ਕਿ ਪ੍ਰਧਾਨ ਸਾਹਿਬ ਨੇ ਤਿਆਰੀ ਵੀ ਕਰ ਲਈ ਆ ਬਾਹਰਲੇ ਮੁਲਕਾਂ ਨੂੰ ਉਡਾਰੀ ਲਾਉਣ ਦੀ। ਸੋ ਦੇਖਣਾ ਇਹ ਹੋਊਗਾ ਕਿ ਜਿਹੜੇ ਇਹ ਨਵੀਂ ਵਜ਼ਾਰਤ ਆਈ ਹੈ, ਜੇਤਲੀ, ਸੁਸ਼ਮਾ ਸਵਰਾਜ, ਹੋਰ ਕਈ ਚਿਹਰਿਆਂ ਤੋਂ ਬਿਨਾਂ, ਤਾਂ ਇਹ ਕੀ ਨਵਾਂ ਕੀ ਕਰ ਦਿਖਾਉਂਦੀ ਹੈ ਜੀ। ਮੋਦੀ ਸਾਹਿਬ ਵਨ ਮੈਨ ਆਰਮੀ ਰਹਿਣਗੇ। ਅਮਿਤ ਸ਼ਾਹ ਜਿਹੜੇ ਕਿ ਇੱਕ ਜੱਜ ਲੋਇਆ ਵਰਗੇ ਕਤਲ ਕੇਸ ਮਾਮਲੇ ਦੇ ਵਿੱਚ ਜਿਨ੍ਹਾਂ ਤੇ ਸ਼ੱਕ ਦੀ ਸੂਈ ਜਾਂਦੀ ਹੈ, ਜੈ ਸ਼ਾਹ ਉਹਨਾਂ ਦਾ ਪੁੱਤਰ ਆ, ਉਹ ਕਈ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ, ਉਹ ਵੀ ਕੈਬਨਿਟ ਰੈਂਕ ਤੇ ਨੇ। ਸੋ ਦੇਖਣਾ ਇਹ ਹੋਵੇ ਕਿ ਪਿਛਲੀ ਵਾਰ ਜਿਹੜਾ ਮੋਦੀ ਸਾਹਿਬ ਜਿਹੜੇ ਵਨ ਮੈਨ ਆਰਮੀ ਤਰ੍ਹਾਂ ਡਿਲੀਵਰ ਕਰਨਗੇ, ਜਾਂ ਫਿਰ ਜਿਹੜੇ ਆ 58 ਚਿਹਰੇ ਆ, ਮੰਤਰੀ ਆ, 24 ਵਜ਼ੀਰ ਆ, ਇਹਨਾਂ ਨੂੰ ਵੀ ਡਿਲੀਵਰ ਕਰਨ ਦਾ ਕੋਈ ਮੌਕਾ ਮਿਲੂਗਾ ਜੀ। ਜੀ ਅਗਲੀ ਗੱਲ ਕਰਦੇ ਹਾਂ। ਕਹਿੰਦੇ ਵੀ ਹੁਣ ਸਵਾਲ ਇਹ ਉੱਠ ਰਿਹਾ ਆ ਵੀ ਅਜੇ ਤਾਂ ਇਹਨਾਂ ਦੀ ਸਰਕਾਰ ਨੇ ਅੱਜ ਹੀ ਸਹੁੰ ਚੁੱਕੀ ਹੈ, ਪਰ ਜਦੋਂ ਦੇ ਜਿੱਤੇ ਨੇ ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੀ ਜਿਹੜੀ ਹਿੰਸਾ ਹੋਈ ਆ। ਸਵਾਲ ਇਹ ਆ ਵੀ ਕੀ ਮੋਦੀ ਇਸ ਸਿਆਸੀ ਤੇ ਹਜੂਮੀ ਹਿੰਸਾ ਤੇ ਠੱਲ ਪਾ ਸਕਣਗੇ? ਦੇਖੋ ਇਹ ਵੱਡਾ ਸਵਾਲ ਹੈ। ਜਿਵੇਂ ਸਾਡਾ ਜਿਹੜਾ ਗੋਦੀ ਮੀਡੀਆ ਵਾ ਉਹ ਚਰਚਾ ਕਰਦਾ ਕਿ ਮੋਦੀ ਸਾਹਿਬ ਦੇ ਸਮਾਗਮ ਦੇ ਵਿੱਚ ਫਲਾਂ ਪਹੁੰਚ ਗਿਆ, ਮੋਦੀ ਸਾਹਿਬ ਦੇ ਸਮਾਗਮ ਦੇ ਵਿੱਚ ਚਾਹ ਪਕੌੜੇ ਮਿਲਣਗੇ, ਬ੍ਰੈਡ ਮਿਲਣਗੇ, ਔਰ ਪੱਤਰਕਾਰ ਵੀ ਸਵਾਦ ਲੈਂਦੇ ਆ ਬ੍ਰੈਡਾਂ ਦਾ, ਚਾਹ ਦਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਿਹਨੇ ਕੀ ਡਰੈਸ ਪਾਈ ਹੈ, ਦੇਖੋ ਇਹ ਸਾਡਾ ਇੰਟਰਸਟ ਨਹੀਂ ਹੈ। ਅਸੀਂ ਕੀ ਚਾਹੁੰਦੇ ਕਿ ਜਿਹੜੇ ਲੋਕ ਸਾਡੇ ਨੁਮਾਇੰਦੇ ਨੇ ਉਹ ਡਿਲੀਵਰ ਕੀ ਕਰ ਰਹੇ, ਸਾਨੂੰ ਸਾਡੀ ਜਾਣਨ ਦੀ ਤਾਂਘ ਰਹਿੰਦੀ ਹੈ। ਤਾਂ ਮੈਂ ਤੁਹਾਨੂੰ ਦੋ ਚਾਰ ਘਟਨਾਵਾਂ ਦੇ ਹਵਾਲੇ ਦਿੰਦਾ ਵਾਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਫਰਕ ਕੱਢ ਸਕੋਗੇ ਕਿ ਸਿਆਸੀ ਤੇ ਹਜੂਮੀ ਹਿੰਸਾ ਹੋ ਕਿਵੇਂ ਰਹੀ ਆ। ਜਿਵੇਂ ਨਤੀਜੇ ਆਉਂਦੇ ਆ, ਸਭ ਤੋਂ ਪਹਿਲਾਂ ਸਿਮਰਤੀ ਇਰਾਨੀ ਦਾ ਇੱਕ ਸਹਿਯੋਗੀ ਸੀਗਾ ਸੁਰਿੰਦਰ ਸਿੰਘ, ਉਹਨੂੰ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਕਈ ਥਾਵਾਂ ਤੇ ਹਿੰਸਾ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਪਰਗਨਾ ਜ਼ਿਲ੍ਹਾ ਵਾ, ਇੱਥੇ ਭਾਜਪਾ ਦਾ ਕਾਰਕੁਨ ਸੀਗਾ ਚੰਦਨ ਸ਼ਾਹੂ, ਉਹਨੂੰ ਵੀ ਗੋਲੀ ਮਾਰ ਦਿੱਤੀ ਗਈ। ਤੇ ਅੱਗ ਜਣੀ ਦੀਆਂ ਘਟਨਾਵਾਂ ਵੀ ਹੁੰਦੀਆਂ। ਫਿਰ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਜਿਹੜੇ ਵਰਕਰ ਆ ਉਹਨਾਂ ਦੇ ਵੀ ਝੜਪਾਂ ਹੁੰਦੀਆਂ। ਤ੍ਰਿਪੁਰਾ ਦੀ ਗੱਲ ਕਰ ਗਏ, ਅੱਜ ਆਪਾਂ ਤ੍ਰਿਪੁਰਾ ਦੇ ਵਿੱਚ ਵੀ ਬਹੁਤ ਹਿੰਸਾ ਹੁੰਦੀ ਹੈ, ਉੱਥੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਜਾਂਦੇ ਆ, 3 ਲੋਕਾਂ ਦੇ ਕਤਲ ਹੋ ਜਾਂਦੇ ਆ। ਤ੍ਰਿਪੁਰਾ ਪੱਛਮੀ ਬੰਗਾਲ ਤੇ ਇੱਥੇ ਤਾਂ ਜਿਹੜੀ, ਜਾਂ ਮੰਨ ਲਓ ਉੱਤਰ ਪ੍ਰਦੇਸ਼ ਦੀ ਆਪਾਂ ਗੱਲ ਕਰਦੇ ਹਾਂ, ਇੱਥੇ ਤਾਂ ਜਿਹੜੀ ਦਖਲਅੰਦਾਜ਼ੀ ਹੋਈ ਹੈ ਨਾ ਉਹ ਹੋਈ ਆ ਵਿਰੋਧੀਆਂ ਦੇ ਨਾਲ, ਜਾਂ ਕਤਲ ਹੋਇਆ। ਮਤਲਬ ਤ੍ਰਿਪੁਰਾ ਦੇ ਵਿੱਚ ਭਾਜਪਾ ਦੇ ਜਿਹੜੇ ਲੋਕ ਆ ਉਹ ਦੂਜੇ ਪਾਰਟੀਆਂ ਦੇ ਕਾਰਕੁਨਾਂ ਦੇ ਨਾਲ ਭਿੜੇ ਆ, ਤੇ ਪੱਛਮੀ ਬੰਗਾਲ ਦੇ ਵਿੱਚ ਵੀ ਇਸ ਤਰ੍ਹਾਂ ਹੀ TMC ਤੇ ਭਾਜਪਾ ਦੇ ਜਿਹੜੇ ਸਮਰਥਕ ਆ ਉਹ ਭਿੜੇ ਆ। ਪਰ ਇਹ ਤਾਂ ਇਹ ਹਿੰਸਕ ਘਟਨਾਵਾਂ, ਇਹਨਾਂ ਨੂੰ ਆਪਾਂ ਸਿਆਸੀ ਕਸ਼ਮਕਸ਼ ਦਾ ਨਤੀਜਾ ਕਹਿ ਸਕਦੇ ਹਾਂ। ਪਰ ਕੁਝ ਹੋਰ ਹੋਈਆਂ, ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਘਟਨਾ ਵਾਪਰੀ ਸੀ, ਸਿਉਨੀ ਜ਼ਿਲ੍ਹੇ ਦੇ ਵਿੱਚ ਇੱਕ ਗਊ ਮਾਸ ਲਿਜਾ ਰਿਹਾ ਸੀ ਬੰਦਾ, ਤੇ ਉੱਥੇ ਉਹਦੀ ਕੁੱਟਮਾਰ ਕੀਤੀ ਤੇ ਸੋਸ਼ਲ ਮੀਡੀਆ ਤੇ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ, ਉਹਨਾਂ ਦੇ ਮੁਤਾਬਕ ਇੱਕ ਬੰਦੇ ਨੂੰ, ਇੱਕ ਔਰਤ ਨੂੰ ਕੁੱਟਮਾਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ ਜਾ ਰਹੇ ਆ। ਕੱਲਾ ਇੱਥੇ ਰੁਕਿਆ, ਬੇਗੂਸਰਾਏ ਦੇ ਵਿੱਚ ਕੀ ਹੁੰਦਾ ਵਾ, ਇੱਕ ਬੰਦਾ ਆਉਂਦਾ, ਉਹਦਾ ਨਾਮ ਪੁੱਛਦਾ ਦੂਜੇ ਬੰਦੇ ਦਾ ਜਿਹੜਾ ਰੇਹੜੀ ਫੜੀ ਦਾ ਕੰਮ ਕਰਦਾ, ਉਹ ਕਹਿੰਦਾ ਕੀ ਨਾਂ ਹੈ, ਉਹਨੇ ਦੱਸਦਾ ਕਿ ਮੇਰਾ ਨਾਮ ਫਲਾਨਾ ਵਾ, ਫਲਾਨਾ ਖਾਨ ਹੈ। ਜਦੋਂ ਪਤਾ ਲੱਗਿਆ ਕਿ ਇਹਦਾ ਨਾਂ ਖਾਨ ਆ, ਉਹ ਕਹਿੰਦਾ ਤੂੰ ਪਾਕਿਸਤਾਨ ਚੱਲ ਜਾ, ਇੱਥੇ ਕਰਦਾ ਕੀ ਹੈ। ਇੰਨੀ ਗੱਲਬਾਤ ਹੁੰਦੀ ਹੈ ਤੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਬੰਦਾ ਬਹੁਤ ਮਤਲਬ ਜ਼ਖਮੀ, ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਹੈ। ਇਸੇ ਤਰ੍ਹਾਂ ਗੁੜਗਾਉਂ ਦੇ ਵਿੱਚ ਕੀ ਹੁੰਦਾ ਵਾ ਕਿ ਇੱਕ ਬੰਦੇ ਨੂੰ ਰੋਕਿਆ ਜਾਂਦਾ, ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ ਜਾਂਦੇ ਆ, ਜਦੋਂ ਤੋਂ ਪਤਾ ਲੱਗਦਾ ਕਿ ਘੱਟ ਗਿਣਤੀ ਨਾਲ ਸੰਬੰਧ ਤਾਂ ਟੋਪੀ ਉਤਰਾਈ ਜਾਂਦੀ ਹੈ। ਸੋ ਇਹ ਹਜੂਮੀ ਹਿੰਸਾ ਵਾ। ਤੁਸੀਂ ਦੇਖਿਆ ਹੋਣਾ ਪਿਛਲੀ ਵਾਰ ਵੀ ਅਲਵਰ ਦੇ ਵਿੱਚ ਪਹਿਲੂ ਖਾਨ ਵਰਗੇ ਲੋਕ ਜਿਹੜੇ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਗਏ। ਪ੍ਰਧਾਨ ਮੰਤਰੀ ਕੀ ਕਹਿੰਦੇ ਸੀ ਪਿਛਲੀ ਵਾਰ ਕਿ ਗਊ ਰੱਖਿਆ ਦੇ ਨਾਮ ਦੇ ਉੱਤੇ ਗੁੰਡਾਗਰਦੀ ਕਰਨਾ ਜੁਰਮ ਹੈ, ਇਹ ਬੰਦ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕੁਛ ਨਹੀਂ ਕਿਹਾ। ਪਿਛਲੀ ਵਾਰੀ ਇੱਕ ਕਾਰਜਕਾਲ ਦੇ ਵਿੱਚ ਲਾਸਟ ਟਾਈਮ ਇੱਕ ਰਿਪੋਰਟ ਮੈਂ ਸ਼ਾਇਦ ਕੀਤੀ ਸੀ, ਸ਼ਾਇਦ ਪੰਜਾਬੀ ਰੇਡੀਓ US ਤੇ ਵੀ ਪੜ੍ਹੀ ਹੋਣੀ ਆ ਉਹ, ਕਿ ਇੱਕ ਰਿਪੋਰਟ ਆਈ ਸੀ, ਉਹ ਕਹਿੰਦੀ ਕਿ 44 ਬੰਦਿਆਂ ਨੂੰ ਟਾਰਗੇਟ ਕੀਤਾ ਗਿਆ ਹਜੂਮੀ ਹਿੰਸਾ ਦੇ ਮਾਮਲੇ ਦੇ ਵਿੱਚ, ਜਿਹਦੇ ਚੋਂ 33 ਬੰਦੇ ਸਿਰਫ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਸੀ। ਸੋ ਇੱਥੇ ਤਾਂ ਮੇਰਾ ਖਿਆਲ ਹੈ ਕਿ ਨਿਤਾਰਾ ਕਰਨ ਦੀ ਲੋੜ ਹੀ ਨਹੀਂ ਹੈ ਨਾ।
33 ਬੰਦੇ ਇੱਕ ਫਿਰਕਾ ਵਿਸ਼ੇਸ਼ ਦੇ ਟਾਰਗੇਟ ਕੀਤੇ ਜਾਂਦੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ 2014 ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੇ ਹਜੂਮੀ ਹਿੰਸਾ ਹੋਈ ਹੈ, ਜਿਹਦੇ ਚ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਇੱਕ ਖਾਸ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਬਹੁਤੀਆਂ ਥਾਵਾਂ ਤੇ ਸੱਤਾਧਾਰੀ ਪਾਰਟੀ ਦੇ ਵਿਚਲੇ ਕੁਝ ਤੱਤਾਂ ਨੇ ਇਹੋ ਜਿਹੇ ਫਿਰਕੂ ਅਨਸਰਾਂ ਦਾ ਜਨਤਕ ਤੌਰ ਤੇ ਸਨਮਾਨ ਤੱਕ ਕੀਤਾ ਹੈ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਪਾੜਾ ਵਾ ਉਹ ਵੱਧਦਾ ਜਾ ਰਿਹਾ ਹੈ। ਦੇਖੋ ਬਹੁਤੀ ਥਾਈਂ ਅਸੀਂ ਕਹਿੰਦੇ ਕਿ ਲੋਕ ਨਿੱਜੀ ਕਿਹੜਾ ਵੀ ਕੱਢਦੇ ਆ, ਪਰ ਰਾਜ ਜੀ ਅੱਜ ਇੱਕ ਫਿਰਕਾ ਵਿਸ਼ੇਸ਼ ਨੂੰ ਅਸੀਂ ਜੇ ਟਾਰਗੇਟ ਕਰਦੇ ਹਾਂ ਔਰ ਸਾਡੇ ਸੱਤਾਧਾਰੀ ਲੋਕ ਉਸ ਸੰਬੰਧੀ ਟਾਰਗੇਟ ਕਰਨ ਵਾਲੇ ਨੂੰ ਸਨਮਾਨਿਤ ਕਰਦੇ ਆ ਤਾਂ ਦੋ ਫਿਰਕਿਆਂ ਦੇ ਵਿਚਾਲੇ ਪਾੜਾ ਵਧੂਗਾ ਔਰ ਜੇਕਰ ਇਹ ਪਾੜਾ ਵਧਿਆ ਤਾਂ ਇਹਦੇ ਜਿਹੜੇ ਸਿੱਟੇ ਆ ਉਹ ਦੇਸ਼ ਹਿੱਤ ਦੇ ਵਿੱਚ ਨਹੀਂ ਹੋਣਗੇ, ਦੇਸ਼ ਦੀ ਆਵਾਮ ਨੂੰ ਭੁਗਤਣੇ ਪੈਣਗੇ। ਸੋ ਠੀਕ ਹੈ, ਵਿਦੇਸ਼ੀ ਦੌਰੇ ਚੰਗੇ ਨੇ ਮਾੜੇ ਨੇ, ਇਹਨਾਂ ਤੋਂ ਲਾਭ ਕੀ ਮਿਲਦਾ ਇੱਕ ਡਿਫਰੈਂਟ ਵਿਸ਼ਾ ਵਾ, ਪਰ ਮੋਦੀ ਸਾਹਿਬ ਨੂੰ ਇਹੋ ਜਿਹੇ ਲੋਕਾਂ ਤੇ ਜਿਹੜੇ ਬੇਲਗਾਮ ਆ ਉਹਨਾਂ ਤੇ ਲਗਾਮ ਲਾਉਣੀ ਚਾਹੀਦੀ ਹੈ। ਇੱਕ ਚਿੰਤਾ ਦਾ ਵਿਸ਼ਾ ਨੇ ਸਾਡੇ ਮੁਲਕ ਦਾ ਜੋ ਮੁੱਦਾ ਬਣ ਚੁੱਕਿਆ ਹੈ ਇਹ ਜਿਹੇ ਮਾਮਲੇ। ਜੀ ਪ੍ਰਵੀਨ ਜੀ, ਅਗਲੀ ਗੱਲ ਕਰਦੇ ਆ। ਕਹਿੰਦੇ ਕਾਂਗਰਸ ਨੇ ਹਾਰ ਤੋਂ ਬਾਅਦ ਲਿਆ ਵੱਡਾ ਫੈਸਲਾ। ਲੋਕੀ ਸੋਚਦੇ ਸੀ ਪਤਾ ਨਹੀਂ ਕੋਈ ਵੱਡਾ ਅਸਤੀਫਾ ਆਊਗਾ, ਪਰ ਕਹਿੰਦੇ ਅਸੀਂ ਟੀਵੀ ਡਿਬੇਟ 'ਚ ਨਹੀਂ ਜਾਣਾ। ਜੀ ਬਿਲਕੁਲ। ਦੇਖੋ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੀ ਸ਼ਰਮਨਾਕ ਹਾਰ ਹੈ ਦੂਜੀ ਵਾਰ ਲਗਾਤਾਰ, ਔਰ ਮੈਨੂੰ ਹੈਰਾਨ ਹੈ ਮੈਂ ਕਿ 52 ਸੀਟਾਂ ਦੇ ਪਾਰਟੀ ਦਾ ਸਿਮਟਣਾ ਹੈਰਾਨੀ ਦੀ ਗੱਲ ਹੈ ਕਿ ਨਾ ਤੁਸੀਂ ਨੋਟਬੰਦੀ ਤੇ ਕੁਛ ਲੋਕਾਂ ਦੇ ਵਿੱਚ ਲਿਜਾ ਸਕੇ, ਨਾ ਤੁਸੀਂ GST ਦੀਆਂ ਖਾਮੀਆਂ ਗਿਣਾ ਸਕੇ, ਨਾ ਤੁਸੀਂ ਰਫੇਲ ਦਾ ਕੁਛ ਕਰ ਸਕੇ, ਨਾ ਮਤਲਬ ਮਿਨੋਰਟੀਜ਼ ਦੇ ਰਿਗਾਰਡਿੰਗ ਕੁਛ ਕਰ ਸਕੇ, ਔਰ ਈਵਨ ਕਿ ਰਾਹੁਲ ਗਾਂਧੀ ਜਿਹੜੇ ਕਿ ਇਹਨਾਂ ਦੇ ਕਪਤਾਨ ਨੇ, ਕਮਾਂਡਰ ਨੇ, ਉਹ ਅਮੇਠੀ ਦੀ ਸੀਟ ਵੀ ਨਹੀਂ ਬਚਾ ਸਕੇ। ਸੋ ਇਸ ਤੋਂ ਪਤਾ ਲੱਗਦਾ ਕਿ ਕਾਂਗਰਸ ਦੇ ਵਿੱਚ ਲੀਡਰਸ਼ਿਪ ਨਿਗਾਰ ਕਿੰਨਾ ਵਾ। ਹੁਣ ਜਿਹੜੀਆਂ ਗੱਲਾਂ ਅਸੀਂ ਪਹਿਲਾਂ ਕਰਦੇ ਸੀ ਕਿ ਕਾਂਗਰਸ ਦੇ ਵਿੱਚ ਕੁਝ ਖਾਸ ਚਿਹਰੇ ਆ ਜਿਹੜੇ ਕਿ ਚਾਪਲੂਸੀਆਂ ਤੇ ਉਤਰੇ ਹੋਏ ਆ ਔਰ ਰਾਹੁਲ ਗਾਂਧੀ ਦੇ ਆਲੇ ਦੁਆਲੇ ਉਹਨਾਂ ਨੇ ਇੱਕ ਝੁਰਮਟ ਬਣਾਇਆ ਹੋਇਆ। ਹੁਣ ਰਾਹੁਲ ਗਾਂਧੀ ਖੁਦ ਕਹਿੰਦੇ ਕਿ ਫਲਾਂ ਬੰਦਿਆਂ ਨੇ ਆਪਦੇ ਮੁੰਡੇ ਜਿਤਾਉਣ ਵਾਸਤੇ ਕਾਂਗਰਸ ਦੀ ਬੇੜੀ ਡੋਬਤੀ ਆ। ਸੋ ਅਬ ਕਿਆ ਪਛਤਾਏ ਹੋ ਜਬ ਚਿੜੀਆ ਚੁਗੀ ਖੇਤ। ਹੁਣ ਤਾਂ ਪਛਤਾਇਆ ਕੀ ਬਣਨਾ ਵਾ, 5 ਸਾਲਾਂ ਬਾਅਦ ਵਾਰੀ ਆਉਣੀ ਹੈ, ਉਦੋਂ ਪਤਾ ਨਹੀਂ ਕਿਹੜੇ ਰਾਜ ਦੀ ਪਰਜਾ ਹੋਣੀ ਹੈ, ਪਤਾ ਨਹੀਂ ਕੀ ਹੋਣਾ ਵਾ। ਪਰ ਰਾਹੁਲ ਗਾਂਧੀ ਅੜਿਆ ਵੈਸ ਜਿੱਤੇ ਕਿ ਮੈਂ ਪ੍ਰਧਾਨ ਨਹੀਂ ਬਣਨਾ, ਕਿਸੇ ਹੋਰ ਨੂੰ ਪ੍ਰਧਾਨ ਬਣਾਓ, ਕਿਉਂਕਿ ਆਲਰੇਡੀ ਉਹ ਬੰਦੇ ਦੇ ਸਿਰ 28 ਹਾਰਾਂ ਦਾ ਰਿਕਾਰਡ ਹੈ। ਤਾਂ ਹੁਣ ਉਹ ਕਹਿੰਦੇ ਕਿਸੇ ਹੋਰ ਬੰਦੇ ਨੂੰ ਪ੍ਰਧਾਨ ਬਣਾ ਦਿਓ, ਮੈਂ ਸਿਰਫ ਉਹਨੂੰ ਲੀਡ ਕਰ ਸਕਦਾ, ਉਹ ਮਤਲਬ ਦੱਸ ਸਕਦਾ ਕਿ ਇੱਦਾਂ ਕਰੋ ਇੱਦਾਂ ਕਰੋ। ਹੁਣ ਪਤਾ ਨਹੀਂ ਇੰਨੀਆਂ ਹਾਰਾਂ ਹਾਰਨ ਵਾਲਾ ਬੰਦਾ ਕੀ ਦੱਸੂਗਾ ਨਵੇਂ ਬਣੇ ਨੂੰ, ਨਾਲ ਉਹ ਕਹਿੰਦਾ ਕਿ ਦੋ ਪ੍ਰਧਾਨ ਬਣਾਓ। ਪਰ ਕਾਂਗਰਸ ਜਿਸ ਦੇ ਵਿੱਚ ਚੜੀ ਹੋਈ ਹੈ ਕਿ ਨਹੀਂ ਤੁਸੀਂ ਰਹੋ ਪ੍ਰਧਾਨ। ਇੱਕ ਤਾਂ ਸਾਡੇ ਇੱਥੇ ਵਿਅਕਤੀ ਵਿਸ਼ੇਸ਼ ਤੇ ਬੜੇ ਡਿਪੈਂਡੈਂਟ ਹੈ। ਮਿਸਾਲ ਦੇ ਤੌਰ ਤੇ ਤੁਸੀਂ ਦੇਖੋ ਕਿ ਰਾਹੁਲ ਗਾਂਧੀ ਆ, ਫਿਰ ਤੁਸੀਂ ਦੇਖ ਲਓ ਕਿ ਪ੍ਰਕਾਸ਼ ਸਿੰਘ ਬਾਦਲ ਵਰਗੇ ਆ, ਸੁਖਬੀਰ ਸਿੰਘ ਬਾਦਲ ਵਰਗੇ ਚਿਹਰੇ ਆ। ਫਿਰ ਤੁਸੀਂ ਰਾਜਸਥਾਨ ਦੇ ਵਿੱਚ ਚਲੇ ਜਾਓ ਅਸ਼ੋਕ ਗਹਿਲੋਤ ਆ, ਹਿਮਾਚਲ ਦੇ ਵਿੱਚ ਚਲੇ ਜਾਓ ਉੱਥੇ ਵੀਰਭੱਦਰ ਸਿੰਘ ਹੈ, ਪੰਜਾਬ ਦੇ ਵਿੱਚ ਅੱਜ ਕੈਪਟਨ ਹੈ, ਇਸੇ ਤਰ੍ਹਾਂ ਚਟਾਲਾ ਫੈਮਿਲੀ ਸੀ ਕਿਸੇ ਤਰ੍ਹਾਂ। ਸੋ 15 ਕੇ ਘਰਾਣੇ ਆ ਜਿਹੜੇ ਐਂ ਲੱਗਦਾ ਕਿ ਸ਼ਾਇਦ ਜੇ ਨਾ ਹੁੰਦੇ ਤਾਂ ਸਾਡਾ ਮੁਲਕ ਹੀ ਨਾ ਚੱਲਦਾ। ਇਸ ਮਾਮਲੇ ਦੇ ਵਿੱਚ ਭਾਜਪਾ ਥੋੜੀ ਡਿਫਰੈਂਟ ਆ। ਭਾਜਪਾ ਨੇ ਐਕਸਪੈਰੀਮੈਂਟ ਬੜੇ ਕੀਤੇ, ਰਾਜਨਾਥ ਸਿੰਘ ਨੂੰ ਪ੍ਰਧਾਨ ਬਣਾਇਆ, ਅਮਿਤ ਸ਼ਾਹ ਵਰਗੇ ਲੋਕਾਂ ਨੂੰ ਪ੍ਰਧਾਨਗੀ ਦਿੱਤੀ ਹੈ, ਨਿਤਿਨ ਗਡਕਰੀ ਵਰਗੇ ਲੋਕਾਂ ਨੂੰ ਪ੍ਰਧਾਨ ਬਣਾਇਆ, ਉਹਨਾਂ ਨੇ ਬਦਲੇ। ਪਰ ਕਾਂਗਰਸ ਕਹਿੰਦੀ ਕਿ ਨਹੀਂ ਜੀ ਹਮ ਤੋਂ ਰਾਹੁਲ ਗਾਂਧੀ ਕੇ ਸਾਥ ਠੀਕ ਹੈ। ਪਰ ਰਾਹੁਲ ਗਾਂਧੀ ਨੇ ਕੀ ਗੁਲ ਖਿਲਾਇਆ ਕਾਂਗਰਸ ਨੂੰ ਪਤਾ ਲੱਗ ਗਿਆ। ਵਿਰੋਧੀ ਧਿਰ ਦੇ ਲਈ 55 ਸੀਟਾਂ ਚਾਹੀਦੀਆਂ ਰਾਜ ਜੀ, ਇਹਨਾਂ ਕੋਲੇ 52 ਵਾ, 3 ਹੋਰ ਚਾਹੀਦੀਆਂ ਵਾ। ਵਿਰੋਧੀ ਧਿਰ ਦੇ ਵਿੱਚ ਬੈਠਣ ਜੋਗੇ ਵੀ ਨਹੀਂ ਹਾਲ ਦੀ ਘੜੀ। ਤੁਸੀਂ ਦੇਖ ਲਓ ਕਾਂਗਰਸ ਦੀ ਹਾਲਤ ਹੋ ਚੁੱਕੀ ਹੈ। ਤੇ ਹੁਣ ਇਹ ਕਹਿੰਦੇ ਕਿ ਟੀਵੀ ਡਿਬੇਟ ਦੇ ਵਿੱਚ ਨਹੀਂ ਜਾਣਾ। ਠੀਕ ਹੈ, ਟੀਵੀ ਪ੍ਰੋਪੇਗੈਂਡਾ ਦਾ ਸਾਧਨ ਬਣ ਚੁੱਕਿਆ ਹੈ। ਟੀਵੀ ਦੇ ਵਿੱਚ ਕਾਂਗਰਸ ਦੇ ਲੀਡਰਾਂ ਨੂੰ ਡੀਮੋਲਾਈਜ਼ ਕੀਤਾ ਜਾਂਦਾ ਵਾ, ਮੈਂ ਮੰਨਦਾ ਇਸ ਗੱਲ ਨੂੰ। ਪਰ ਕੀ ਤੁਸੀਂ ਇੱਕ ਡਿਬੇਟ ਦਾ ਮਾਧਿਅਮ ਹੀ ਛੱਡ ਦੇਣਾ, ਉਹਨੂੰ ਤਿਆਗ ਦੇਣਾ, ਕੀ ਇਹ ਸਹੀ ਹੈ? ਹਾਂ, ਤੁਸੀਂ ਨਤਾਰਾ ਕਰੋ ਕਿ ਕਿਹੜੇ ਬੰਦੇ ਪ੍ਰੋਪੇਗੈਂਡਾ ਕਰਦੇ ਆ, ਕਿਹੜੇ ਟੀਵੀ ਚੈਨਲ ਪ੍ਰੋਪੇਗੈਂਡਾ ਕਰਦੇ ਆ, ਕਿਹੜੇ ਪੱਤਰਕਾਰ ਪ੍ਰੋਪੇਗੈਂਡਾ ਕਰਦੇ ਆ, ਕਿਹੜੇ ਸਾਨੂੰ ਕਾਊਂਟਰ ਸਵਾਲ ਕਰਦੇ ਆ, ਕਿਹੜੇ ਸਾਡੀ ਗੱਲ ਡਿਲੀਵਰ ਨਹੀਂ ਹੋਣ ਦਿੰਦੇ। ਪਰ ਇੱਕ ਪਲੇਟਫਾਰਮ ਨਹੀਂ ਛੱਡ ਜਾਣਾ। ਇਹ ਤਾਂ ਮੇਰਾ ਖਿਆਲ ਹੈ ਕਿ ਤੁਹਾਡੀਆਂ ਖਾਮੀਆਂ ਨੂੰ ਹੋਰ ਵਾਧਾ ਕਰੇਗਾ ਤੁਹਾਡੀਆਂ ਖਾਮੀਆਂ ਦੇ ਵਿੱਚ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਤ੍ਰਿਣਮੂਲ ਕਾਂਗਰਸ ਦੇ 2 ਹੋਰ ਆਗੂ ਭਾਜਪਾ 'ਚ ਸ਼ਾਮਲ। ਲੱਗਦਾ ਵੀ ਇਸ ਮਹੀਨੇ ਜਾਂ ਅਗਲੇ ਮਹੀਨੇ ਦੇ ਵਿੱਚ ਉੱਥੇ ਕਾਂਗਰਸ ਦੀ ਸਰਕਾਰ ਆਈ ਖੜੀ। ਦੇਖੋ ਬਿਲਕੁਲ ਤੁਹਾਡੀ ਗੱਲ ਜਾਇਜ਼ ਆ, ਕਿਉਂਕਿ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਇਹ ਗੱਲ ਦੱਸੀ ਹੈ ਕਿ TMC ਦੇ 6 ਹੋਰ ਵਿਧਾਇਕ ਹੈ ਜਿਹੜੇ ਭਾਜਪਾ ਦੇ ਸੰਪਰਕ ਦੇ ਵਿੱਚ ਹੈ। 6 ਹੋਰ ਵਿਧਾਇਕ। ਪਰ ਹੁਣ ਜਿਹੜੇ 2 ਵਿਧਾਇਕ ਆਏ ਆ ਉਹ ਹੈ ਮੌਲਵੀ ਇਸਲਾਮ ਤੇ ਸਾਬਕਾ ਵਿਧਾਇਕ ਗਰਾਦਰ ਹਾਜਰਾ, ਇੱਕ ਮੌਜੂਦਾ ਵਾ ਤੇ ਇੱਕ ਸਾਬਕਾ ਵਾ। ਇਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਆ। ਨਾਲ ਹੀ ਇਹ ਹੈ ਕਿ 2 ਪਹਿਲਾਂ ਸ਼ਾਮਲ ਹੋ ਚੁੱਕੇ ਆ, ਇੱਕ CPM ਦਾ ਵਿਧਾਇਕ ਤੇ ਇੱਕ TMC ਦਾ।
ਇਹ 50 ਤੋਂ ਵੱਧ ਮਿਊਨਿਸਪਲ ਕਾਉਂਸਲਰ ਭਾਜਪਾ ਦੇ ਵਿੱਚ ਸ਼ਾਮਲ ਹੋਏ ਆ। ਦੇਖੋ ਇਸ ਵੇਲੇ ਕੀ ਹੈ ਕਿ ਪੱਛਮੀ ਬੰਗਾਲ ਦੇ ਵਿੱਚ TMC ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਜਿਹਨੂੰ ਲੀਡ ਕਰ ਰਹੇ ਆ, ਉਹ ਬਾਕੀ ਕੁਛ ਬਹੁਤਾ ਡਿਲੀਵਰ ਨਹੀਂ ਕਰ ਪਾਈ ਲੋਕ ਸਭਾ ਚੋਣਾਂ ਦੇ ਵਿੱਚ। ਉੱਥੇ ਅਸਥਿਰਤਾ ਦਾ ਮਾਹੌਲ ਹੈ। ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੜ੍ਹਦੇ ਵਿੱਚ ਸੀ, ਉਸ ਨੇ ਯੋਗੀ ਆਦਿੱਤਿਆਨਾਥ ਦੇ ਹੈਲੀਕਾਪਟਰ ਨੂੰ ਨਹੀਂ ਉੱਤਰ ਦਿੱਤਾ, ਉਹਨੇ ਰਥ ਯਾਤਰਾ ਨਹੀਂ ਨਿਕਲ ਦਿੱਤੀ ਇਹਨਾਂ ਦੀ BJP ਵਾਲਿਆਂ ਦੀ। ਸੋ ਪਰ ਜਿਵੇਂ ਲੋਕ ਸਭਾ ਚੋਣਾਂ ਹੋਈਆਂ, ਹੁਣ ਤੁਸੀਂ ਦੇਖ ਲਓ ਕਿ 3 ਕੁ ਵਿਧਾਇਕ ਤਾਂ TMC ਦੀ ਜਿਹੜੇ ਸ਼ਾਮਲ ਹੋ ਗਿਆ, 1-2 ਸਾਬਕਾ ਵਾ, ਭਾਜਪਾ ਕਹਿੰਦੀ ਕਿ 6 ਹੋਰ ਤਿਆਰ ਆ। ਸੋ ਇਸ ਤਰੀਕੇ ਨਾਲ ਤਾਂ ਮੇਰਾ ਖਿਆਲ ਹੈ ਕਿ ਤ੍ਰਿਣਮੂਲ ਕਾਂਗਰਸ ਲਈ ਬਹੁਤ ਸੰਕਟ ਦੀ ਘੜੀ ਆ ਰਹੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਉਹਨੂੰ ਵਰਕਰਾਂ ਤੇ ਭਾਜਪਾ ਸਮਰਥਕਾਂ ਦੇ ਟਕਰਾਅ ਦਾ ਸਾਹਮਣਾ ਕਰਨਾ ਪੈ ਰਿਹਾ। ਦੇਖੋ ਟਕਰਾਅ ਦੇ ਵਿੱਚ ਵੀ ਕੀ ਹੁੰਦਾ ਵਾ, ਸ਼ਾਹੀ ਹੁੰਦੀ ਹੈ ਕਿ ਪਾਰਟੀਆਂ ਕਹਿੰਦੀਆਂ ਕਿ ਚੱਕ ਦਿਓ ਫੱਟੇ, ਸੱਤਾਧਾਰੀ ਧਿਰ ਕਹਿੰਦੀ ਹੈ ਕਿ ਚੱਕ ਦਿਓ ਫੱਟੇ, ਅਸੀਂ ਹੈਗੇ ਆ। ਸੋ ਇੱਕ ਤਾਂ ਇਹ ਦੇਖਣਾ ਹੋਊਗਾ ਕਿ ਇਹ ਜਿਹੜਾ ਟਕਰਾਵਾ ਕਿੱਥੇ ਵੀ ਜਾ ਕੇ ਰੁਕਦਾ ਵਾ। ਦੂਜਾ ਕਿ ਜਿਹੜੀ ਸਿਆਸੀ ਕਸ਼ਮਕਸ਼ ਹੈ, ਸਿਆਸੀ ਅਦਲਾ ਬਦਲੀਆਂ ਵਾ, ਇਹ TMC ਦਾ ਕਿੰਨਾ ਕੁ ਨੁਕਸਾਨ ਕਰ ਦੇਗਾ, ਇਹ ਤੇ ਸਾਰੇ ਦੇਸ਼ ਦੀ ਮੀਡੀਆ ਦੀ ਨਜ਼ਰ ਰਹੂਗੀ, ਕਿਉਂਕਿ ਦੇਸ਼ ਭਰ ਦੇ ਵਿੱਚ ਇੱਕੋ ਇੱਕ ਮੁੱਖ ਮੰਤਰੀ ਹੈ ਜਿਹੜੀ ਕਿ ਪਿਛਲੇ ਸਮੇਂ ਭਾਜਪਾ ਦੇ ਨਾਲ ਅੜਦੀ ਰਹੀ ਹੈ, ਔਰ ਉਹ ਆ ਮਮਤਾ ਬੈਨਰਜੀ ਜੀ। ਜੀ 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 ਅਗਲੀ ਜਿਹੜੀ ਗੱਲ ਕਰਦੇ ਆ, ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵੀ ਤੇ ਖਬਰ ਬਹੁਤ ਚਰਚਾ ਦਾ ਵਿਸ਼ਾ ਵੀ ਬੇਅਦਬੀਆਂ ਤੋਂ ਲੈ ਕੇ ਗੋਲੀकांड ਸਭ ਕੁਝ ਸੀ ਯੋਜਨਾਬੱਧ। SIT ਨੇ ਜਿਹੜੀ ਆ ਬਿਆਨੀ ਹੈਰਾਨੀਜਨਕ ਕਹਾਣੀ ਤੇ ਬੜੇ ਵੱਡੇ ਵੱਡੇ ਨਾਮ ਜਿਨ੍ਹਾਂ ਦੇ ਉੱਤੇ ਪਹਿਲਾਂ ਸ਼ੱਕ ਦੀਆਂ ਸੂਈਆਂ ਸੀ ਉਹ ਆਏ ਨੇ ਇਹਦੇ ਵਿੱਚ। ਦੇਖੋ ਜਿਹੜੀ ਇਹ ਬੇਅਦਬੀ ਵਾਲੀ ਜਾਂਚ ਕਰ ਰਹੀ ਹੈ ਨਾ SIT, ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਆ, ਇਹਨੇ 28 ਮਈ ਨੂੰ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਰਾਜ ਜੀ। ਔਰ ਜੇਕਰ ਮੈਂ ਤਫਸੀਲ ਦੱਸੀ ਨਾ, ਤਫਸੀਲ ਜੀ, ਤੁਸੀਂ ਕਹੋਗੇ ਕਿ ਯਾਰ ਮਤਲਬ ਹੈਰਾਨ ਹੋਵੋਗੇ ਤੁਸੀਂ ਸਾਰੀਆਂ ਗੱਲਾਂ ਸੁਣ ਕੇ। ਔਰ ਬਾਅਦ ਤਫਸੀਲ ਬਕਾਇਦਾ ਤਰੀਕ ਵਾਈਜ਼, ਡੇਟ ਵਾਈਜ਼ ਲਿਖਿਆ ਸਾਰਾ ਕੁਝ, ਤਰੀਕਾਂ ਦੇ ਨਾਲ ਦੱਸਿਆ ਕਿ ਫਲਾਂ ਦਿਨ ਨੂੰ ਆਹ ਚੀਜ਼ਾਂ ਹੋਈਆਂ। ਇਹ ਕਹਿੰਦੇ ਕਿ ਜਿਹੜੀ ਸਾਜ਼ਿਸ਼ ਘਾੜਿਆਂ ਦੇ ਵਿੱਚ ਜਿਹੜੇ SIT ਨੇ ਆਪਣੇ ਚਲਾਨ ਦੇ ਵਿੱਚ ਇਹਨਾਂ ਘਟਨਾਵਾਂ ਦੀ ਸਾਜ਼ਿਸ਼ ਘਾੜੇ ਦੱਸਿਆ, ਜਿਵੇਂ ਕੋਟਕਪੂਰਾ ਹੋ ਗਿਆ, ਬਹਿਬਲ ਕਲਾਂ ਗੋਲੀकांड ਹੋ ਗਿਆ। ਇਹ ਕਹਿੰਦੇ ਕਿ 5 ਤਤਕਾਲੀ ਪੁਲਿਸ ਅਧਿਕਾਰੀਆਂ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਵਾ। ਪੜਤਾਲੀਆ ਟੀਮ ਨੇ ਆਪਣੀ ਜਾਂਚ ਦੇ ਘੇਰੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅਕਾਲੀ ਪੁਲਿਸ ਮੁਖੀ ਸਮੇਤ ਸਿੰਘ ਸੈਣੀ ਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੇ ਨਾਲ ਡੇਰਾ ਸਿਰਸਾ ਦੇ ਉਕਤ ਘਟਨਾਵਾਂ ਦੇ ਤਾਣੇ ਬਾਣੇ ਨੂੰ ਵੀ ਉਜਾਗਰ ਕੀਤਾ ਵਾ। ਜਿਹੜਾ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ, ਉਹ ਕਹਿੰਦਾ ਹੈ ਕਿ ਕੋਟਕਪੂਰਾ ਗੋਲੀकांड ਸੰਬੰਧੀ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾ, ਤਤਕਾਲੀ SHO ਕੋਟਕਪੂਰਾ ਗੁਰਦੀਪ ਸਿੰਘ, DSP ਬਲਜੀਤ ਸਿੰਘ ਤੇ ADCP ਲੁਧਿਆਣਾ, ਇਹਦੇ ਤੋਂ ਇਲਾਵਾ ਅਕਾਲੀ ਵਿਧਾਇਕ ਜਿਹੜਾ ਮਨਤਾਰ ਸਿੰਘ ਬਰਾੜ ਆ, ਉਹਦੇ ਖਿਲਾਫ ਚਲਾਨ ਅਸੀਂ ਪੇਸ਼ ਕਰ ਦਿੱਤਾ ਵਾ। ਤੇ ਨਾਲ ਹੀ ਇਹ ਹੈ ਕਿ ਅਕਾਲੀ ਸਰਕਾਰ ਨੂੰ ਵੀ ਨਹੀਂ ਛੱਡਿਆ ਇਹਨਾਂ ਨੇ, ਇਹਨੂੰ ਵੀ ਲਪੇਟ ਦੇ ਵਿੱਚ ਲਿਆ। ਤੇ SIT ਦਾਅਵਾ ਕਰਦੀ ਹੈ ਕਿ ਸਰਕਾਰ ਨੇ ਪੰਜਾਬ ਪੁਲਿਸ ਦਾ ਜਿਹੜਾ ਤਤਕਾਲੀ ਸੂਝਾ ਵਿੰਗ ਦਾ ਮੁਖੀ ਸੀਗਾ ਹਰਦੀਪ ਸਿੰਘ ਢਿੱਲੋਂ, ਉਹਦੀ ਬਦਲੀ ਤੋਂ 3 ਹਫ਼ਤਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 15 ਕੇਸ ਰਿਪੋਰਟ ਕੀਤੇ। ਹਰਦੀਪ ਸਿੰਘ ਢਿੱਲੋਂ ਦੀ ਬਦਲੀ ਹੁੰਦੀ ਹੈ ਤੇ 3 ਹਫ਼ਤਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 15 ਕੇਸ ਰਿਪੋਰਟ ਕੀਤੇ ਹੈ। ਤੇ ਕਹਿੰਦੇ ਹੈ ਕਿ 3 ਸੀਨੀਅਰ ਆਗੂ ਮੌਜੂਦ ਸੀਗੇ, ਬਾਵਜੂਦ ਇਹਦੇ ਢਿੱਲੋਂ ਦੀ ਥਾਂ ਤੇ ਉਹਨਾਂ ਤੋਂ ਕਾਫੀ ਜੂਨੀਅਰ DIG ਰੈਂਕ ਦੇ ਅਧਿਕਾਰੀ RK ਜੈਸਵਾਲ ਨੂੰ 10 ਅਕਤੂਬਰ 2015 ਨੂੰ ਇੰਟੈਲੀਜੈਂਸ ਦਾ ਮੁਖੀ ਲਾ ਦਿੱਤਾ ਗਿਆ। ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 15 ਕੇਸ ਰਿਪੋਰਟ ਹੁੰਦੇ ਆ, 10 ਅਕਤੂਬਰ ਨੂੰ 2015 ਨੂੰ ਇੰਟੈਲੀਜੈਂਸ ਦਾ ਮੁਖੀ ਬਦਲ ਦਿੱਤਾ ਜਾਂਦਾ, ਜੂਨੀਅਰ ਬੰਦਾ ਚੱਕ ਕੇ ਲਾ ਦਿੱਤਾ ਜਾਂਦਾ। ਜੂਨੀਅਰ ਬੰਦਾ ਕਿਹਨੂੰ ਰਿਪੋਰਟ ਕਰ ਰਿਹਾ ਸੀ? DGP ਸਮੇਤ ਸੈਣੀ ਨੂੰ, RK ਜੈਸਵਾਲ। ਇਸ ਤੋਂ 2 ਦਿਨਾਂ ਬਾਅਦ 12 ਅਕਤੂਬਰ 2015 ਨੂੰ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪਹਿਲੀ ਘਟਨਾ ਵਾਪਰਦੀ ਹੈ ਤੇ 30 ਅਕਤੂਬਰ ਤੱਕ ਪੰਜਾਬ ਵਿੱਚ ਹੋਰ ਮਾਮਲੇ ਦੇਖਣ ਨੂੰ ਮਿਲਦੇ ਆ। ਤੁਸੀਂ ਅੱਗੇ ਆ ਜਾਓ। ਉਹ ਕਹਿੰਦਾ ਕਿ ਜਦੋਂ ਪੁੱਛਗਿੱਛ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੂੰ ਤੇ ਉਹਨੂੰ ਪੁੱਛਿਆ ਕਿ ਭਾਈ ਤੂੰ ਜਿਹੜਾ RK ਜੈਸਵਾਲ ਹੈ ਉਹਨੂੰ ਇੰਟੈਲੀਜੈਂਸ ਦਾ ਮੁਖੀ ਕਾਹਤੋਂ ਲਾਇਆ 10 ਅਕਤੂਬਰ ਨੂੰ, ਕਿਉਂਕਿ ਉਹ ਬਹੁਤ ਜੂਨੀਅਰ ਸੀਗਾ ਬੰਦਾ DIG ਰੈਂਕ ਦਾ। ਤੇ ਸੁਖਬੀਰ ਸਿੰਘ ਬਾਦਲ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ। SIT ਦਾਅਵਾ ਕਰਦੀ ਹੈ ਅਦਾਲਤ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਇਸ ਮਸਲੇ ਤੇ ਜਵਾਬ ਨਹੀਂ ਦੇ ਸਕੇ। ਜਦੋਂ ਉਹਨੂੰ ਪੁੱਛਿਆ ਕਿ ਭਾਈ ਜਿਹੜਾ ਜੈਸਵਾਲ ਹੈ, ਜਿਹੜਾ ਜੂਨੀਅਰ ਹੈ, ਉਹਨੂੰ ਇੰਟੈਲੀਜੈਂਸ ਵਿੰਗ ਦਾ ਮੁਖੀ ਕਿਉਂ ਲਾਇਆ ਗਿਆ, ਫਿਰ ਉਹ ਕਹਿੰਦੇ ਕਿ ਸੈਣੀ ਨੇ ਵੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਇਸ ਦਾ ਮਤਲਬ ਕਿ ਜਿਹੜੀ ਪੱਕੀ ਤੇ ਗ੍ਰਹਿ ਮੰਤਰੀ ਨੂੰ ਉਹ ਕਹਿੰਦਾ ਕਿ ਸੈਣੀ ਕਹਿੰਦਾ ਕਿ ਜੀ ਗ੍ਰਹਿ ਮੰਤਰੀ ਦੱਸ ਸਕਦਾ ਹੈ। ਮਤਲਬ ਨਾ ਤਾਂ ਜੂਨੀਅਰ ਅਧਿਕਾਰੀ ਨੂੰ ਜਿਹੜਾ ਲਾਇਆ ਜਾਂਦਾ, ਨਾ ਤਾਂ ਉਹਦਾ ਜਵਾਬ ਗ੍ਰਹਿ ਮੰਤਰੀ ਕੋਲੇ ਹੈ, ਨਾ ਉਹਦਾ ਜਵਾਬ ਜਿਹੜਾ ਵਾ ਉਹ ਸੈਣੀ ਕੋਲੇ, DGP ਕੋਲੇ ਹੈ। ਤੇ ਇਹ ਕਹਿੰਦੇ ਕਿ SIT ਕਹਿੰਦੀ ਕਿ ਇਸ ਤਰ੍ਹਾਂ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਕਿਸੇ ਜੂਨੀਅਰ ਅਧਿਕਾਰੀ ਨੂੰ ਤੈਨਾਤ ਕਰਨਾ ਸੁਖਬੀਰ ਸਿੰਘ ਬਾਦਲ, ਸਮੇਤ ਸਿੰਘ ਸੈਣੀ ਤੇ ਡੇਰਾ ਸਿਰਸਾ ਦੇ ਮੁਖੀ ਤੇ ਉਹਦੇ ਮੈਂਬਰਾਂ ਦੀ ਸਕੀਮ ਦਾ ਹੀ ਨਤੀਜਾ ਸੀ।
ਤੇ ਨਾਲ ਹੀ ਉਹ ਕਹਿੰਦੇ ਹੈ ਕਿ ਗੁਰਮੀਤ ਰਾਮ ਰਹੀਮ, ਗੁਰਮੀਤ ਇੰਸਾ ਦੀ ਫਿਲਮ MSG2 ਪੰਜਾਬ ਵਿੱਚ ਰੁਕੀ ਹੋਈ ਸੀ ਤੇ ਬਾਲੀਵੁੱਡ ਅਕਸ਼ੇ ਸਤਾਰਾ ਜਿਹੜਾ ਵਾ ਅਕਸ਼ੇ ਕੁਮਾਰ, ਉਹਦੀ ਫਿਲਮ ਸਿੰਗ ਇਜ਼ ਬਲਿੰਗ ਵੀ ਵਿਵਾਦਾਂ ਦੇ ਵਿੱਚ ਸੀਗੀ। ਹੁਣ ਜਾਂਚ ਟੀਮ ਇਹ ਗੱਲ ਕਹਿੰਦੀ ਹੈ ਕਿ ਸਤੰਬਰ 2015 ਦੇ ਵਿੱਚ ਅਕਸ਼ੇ ਕੁਮਾਰ ਨੇ ਹੀ ਮੁੰਬਈ ਦੇ ਵਿੱਚ ਸੁਖਬੀਰ ਤੇ ਡੇਰਾ ਮੁਖੀ ਦੀ ਮੀਟਿੰਗ ਕਰਵਾਈ ਸਤੰਬਰ 2015 ਦੇ ਵਿੱਚ। ਤੇ 24 ਸਤੰਬਰ 2015 ਦੀ ਗੱਲ ਹੈ ਜਦੋਂ ਗੁਰਮੀਤ ਰਾਮ ਰਹੀਮ ਨੂੰ ਸਾਲ 2007 ਦੇ ਮਾਮਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਜਿਹੜਾ ਉਹਨੇ ਰਚਾਇਆ ਸੀਗਾ, ਉਸ ਮਾਮਲੇ ਦੇ ਵਿੱਚ ਮਾਫੀ ਮਿਲ ਜਾਂਦੀ ਹੈ। ਪਹਿਲਾਂ ਅਕਸ਼ੇ ਕੁਮਾਰ ਮੀਟਿੰਗ ਕਰਵਾਉਂਦਾ ਵਾ, ਫਿਰ ਗੁਰਮੀਤ ਇੰਸਾ ਨੂੰ ਮਾਫੀ ਮਿਲ ਜਾਂਦੀ ਹੈ। 24 ਸਤੰਬਰ ਦੀ ਗੱਲ ਹੈ ਇਹ। ਤੇ ਉਸ ਤੋਂ ਬਾਅਦ MSG ਅਗਲੇ ਦਿਨ ਰਿਲੀਜ਼ ਹੋ ਜਾਂਦੀ ਹੈ ਪੰਜਾਬ ਦੇ ਵਿੱਚ। ਤੇ 2 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ, ਜਦੋਂ ਸਤੰਬਰ ਲੰਘ ਗਿਆ, ਫਿਲਮ ਰਿਲੀਜ਼ ਹੋ ਗਈ MSG, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਚੱਕ ਕੇ ਅਕਸ਼ੇ ਕੁਮਾਰ ਦੀ ਫਿਲਮ ਨੂੰ ਹਰੀ ਝੰਡੀ ਦੇ ਦਿੰਦੀ ਹੈ। ਮਤਲਬ ਪੂਰਾ ਐਪੀਸੋਡ ਹੀ ਕਲੀਅਰ ਕਰਤਾ ਉਹਨਾਂ ਨੇ ਕਿ ਆ ਹੋਇਆ ਵਾ। ਤੇ ਉਸ ਤੋਂ ਬਾਅਦ ਤਰੀਕਾਂ ਦੇ ਨਾਲ ਉਹਨਾਂ ਨੇ ਦੱਸਿਆ ਕਿ 24 ਸਤੰਬਰ ਉਦੋਂ 2007 ਦੇ ਮਾਮਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ 10ਵੇਂ ਪਾਤਸ਼ਾਹ ਦਾ ਜਿਹੜਾ ਸਵਾਂਗ ਰਚਿਆ ਸੀ, ਉਹਦੇ ਮਾਮਲੇ ਦੇ ਵਿੱਚ ਗੁਰਮੀਤ ਇੰਸਾ ਨੂੰ ਮਾਫੀ ਮਿਲਦੀ ਆ। ਫਿਰ MSG2 ਰਿਲੀਜ਼ ਹੁੰਦੀ ਆ। ਉਸ ਤੋਂ ਬਾਅਦ 2 ਅਕਤੂਬਰ 2015 ਨੂੰ ਕੀ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਸ਼ੇ ਕੁਮਾਰ ਦੀ ਫਿਲਮ ਨੂੰ ਵੀ ਹਰੀ ਝੰਡੀ ਦੇ ਦਿੱਤੀ ਆ। ਤੇ ਹੁਣ ਕੀ ਹੁੰਦਾ, 14 ਅਕਤੂਬਰ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਦੇ ਵਿੱਚ ਗੋਲੀ ਚੱਲ ਜਾਂਦੀ ਹੈ ਤੇ ਉੱਥੇ 2 ਸਿੰਘ ਜਿਹੜੇ ਸਿੱਖ ਜਿਹੜੇ ਆ ਸ਼ਹੀਦ ਹੋ ਜਾਂਦੇ ਆ। ਹੁਣ ਇਸ ਮਾਮਲੇ ਦੇ ਵਿੱਚ ਕੀ ਹੈ ਕਿ SSP ਜਿਹੜਾ ਚਰਨਜੀਤ ਸ਼ਰਮਾ ਵਾ, ਉਹਦੇ ਖਿਲਾਫ ਪਹਿਲਾਂ ਚਲਾਨ ਪੇਸ਼ ਕੀਤਾ ਹੋਇਆ ਤੇ ਤਤਕਾਲੀ ਵਿਧਾਇਕ ਜਿਹੜਾ ਮਨਦਾਰ ਸਿੰਘ ਦਾੜ ਹੈ, ਉਹਦੀ ਸ਼ੱਕੀ ਭੂਮਿਕਾ ਨੂੰ SIT ਨੇ ਉਜਾਗਰ ਕੀਤਾ ਵਾ। ਤੇ ਹਾਲਾਂਕਿ SIT ਇਹ ਗੱਲ ਕਹਿੰਦੀ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਤਤਕਾਲੀ ਪੁਲਿਸ ਮੁਖੀ ਸਮੇਤ ਸਿੰਘ ਸੈਣੀ ਤੇ ਉਦੋਂ ਦੇ DIG ਅਮਰ ਸਿੰਘ ਚਾਲ ਦੀ ਸ਼ਮੂਲੀਅਤ ਬਾਰੇ ਪੜਤਾਲ ਹਾਲੇ ਜਾਰੀ ਆ। SIT ਵੱਲੋਂ ਚਲਾਨ ਪੇਸ਼ ਹੋਣ ਤੋਂ ਬਾਅਦ ਅਦਾਲਤ ਦੇ ਵਿੱਚ ਕੇਸ ਸ਼ੁਰੂ ਹੋ ਚੁੱਕਿਆ ਹੈ। ਇਹ ਗੋਲੀ ਕਾਂਡ ਤੇ ਪੁਲਿਸ ਕਾਰਵਾਈ ਦੇ ਦੋਸ਼ੀ ਇਸ ਕੇਸ ਦੇ ਫੈਸਲੇ ਦੇ ਉਪਰੰਤ ਸਾਹਮਣੇ ਆ ਜਾਣਗੇ। ਹੁਣ ਮੈਂ ਤੁਹਾਨੂੰ ਸੁਖਬੀਰ ਸਿੰਘ ਬਾਦਲ ਦਾ ਬਿਆਨ ਵੀ ਕੋਟ ਕਰ ਦੇਣਾ। ਸੁਖਬੀਰ ਸਿੰਘ ਬਾਦਲ ਇਹ ਕਹਿੰਦਾ ਜੇਕਰ ਕੁੰਵਰ ਵਿਜੇ ਪ੍ਰਤਾਪ ਦੇ ਵਿੱਚ, ਉਹਦਾ ਅੱਜ ਬਿਆਨ ਆਇਆ, ਸੁਖਬੀਰ ਸਿੰਘ ਬਾਦਲ ਫਰੀਦਕੋਟ ਦੇ ਵਿੱਚ ਸੀਗੇ, ਉਹਨਾਂ ਨੇ ਬਿਆਨ ਦਿੱਤਾ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਦੇ ਵਿੱਚ ਹਿੰਮਤ ਹੈ ਤਾਂ ਫੜ ਕੇ ਅੰਦਰ ਕਰਕੇ ਦਿਖਾਉਣ। ਅੱਜ ਤਾਂ ਸੁਖਬੀਰ ਸਿੰਘ ਬਾਦਲ ਇਹ ਗੱਲ ਕਰ ਰਹੇ ਆ, ਪਰ ਇਹ ਉਹੀ ਸੁਖਬੀਰ ਸਿੰਘ ਬਾਦਲ ਆ ਜਿਹੜੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਜਿਹੜਾ ਇਹ ਬੰਦਾ ਵਾ ਇਹ ਸਾਡੇ ਲਈ ਖਤਰਨਾਕ ਹੈ, ਸਾਨੂੰ ਅੰਦਰ ਕਰੂਗਾ। ਇਹ ਉਦੋਂ ਡਰਦੇ ਇਹ ਅਕਾਲੀ ਦਲ ਚੋਣ ਕਮਿਸ਼ਨ ਕੋਲ ਗਿਆ, ਇਸੇ ਕਰਕੇ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਹੋਈ ਸੀ ਨਾ ਉਦੋਂ। ਦੂਜੀ ਗੱਲ ਇਹ ਹੈ ਕਿ ਜੇਕਰ ਇਹ ਗ੍ਰਿਫਤਾਰੀਆਂ ਤੋਂ ਡਰਦੇ ਨਹੀਂ ਤੇ ਇਹ ਤਾਂ ਪਹਿਲਾਂ ਕਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉੱਥੇ ਬੋਰੀਆ ਬਿਸਤਰਾ ਲੈ ਗਏ ਸੀ ਬੰਨ ਕੇ, ਕਹਿੰਦੇ ਕਿ ਮੈਨੂੰ ਜੇਲ੍ਹ ਦੇ ਵਿੱਚ ਕਿਉਂ ਲੋੜ। ਮਤਲਬ ਇਹ ਨਹੀਂ ਹੈ, ਸਾਨੂੰ ਸਿਆਸੀ ਸਟੰਟ ਨਹੀਂ ਚਾਹੀਦਾ ਰਾਜ ਜੀ, ਸਾਨੂੰ ਇਹ ਨਹੀਂ ਚਾਹੀਦਾ ਕਿ ਬਾਦਲ ਸਾਹਿਬ ਗ੍ਰਿਫਤਾਰ ਹੋਣਗੇ ਜਾਂ ਸੁਖਬੀਰ ਸਿੰਘ ਬਾਦਲ ਗ੍ਰਿਫਤਾਰ ਹੋਣਗੇ। ਦੇਖੋ 2 ਸਵਾਲ ਉੱਠਦੇ ਆ ਇਸ ਪੂਰੇ ਮਾਮਲੇ ਤੋਂ ਬਾਅਦ। ਪਹਿਲੀ ਗੱਲ ਤਾਂ ਇਹ ਹੈ ਕਿ ਕੀ ਜੇ ਡੇਰਾ ਮੁਖੀ ਦੀ ਮੀਟਿੰਗ ਹੋਈ ਸੀ, ਪੂਰਾ ਐਪੀਸੋਡ ਇਹਨਾਂ ਨੇ ਕਲੀਅਰ ਕਰਤਾ ਨਾ ਕਿ 24 ਸਤੰਬਰ ਦੀ ਗੱਲ ਆ ਫਲਾਣੇ ਦਿਨ ਦੀ ਗੱਲ ਹੈ, ਤਾਂ ਕੀ ਉਹ ਤੋਂ ਪੁੱਛਗਿੱਛ ਨਹੀਂ ਹੋਣੀ ਚਾਹੀਦੀ? ਹੋਣੀ ਚਾਹੀਦੀ ਹੈ, ਉਹ ਹੋਈ ਨਹੀਂ ਹਲੇ ਤੱਕ। ਜੇ DIG ਸਮੇਤ ਸਿੰਘ ਸੈਣੀ ਜਾਂ DGP ਸਮੇਤ ਸਿੰਘ ਸੈਣੀ ਜਿਹੜਾ ਵਾ, ਜੇ ਉਹਦੇ ਤੋਂ ਪੁੱਛਗਿੱਛ ਦੀ ਲੋੜ ਆ ਤੇ ਕੀ ਦੂਰੀ ਵਾਰੀ ਪੁੱਛਗਿੱਛ ਨਹੀਂ ਕੀਤੀ ਜਾ ਸਕਦੀ? ਕਦੋਂ ਕਰੂਗੀ ਇਹਦੇ ਬਾਰੇ SIT ਦੱਸੇ। ਦੂਜੀ ਗੱਲ ਹੈ ਕਿ ਅਕਸ਼ੇ ਕੁਮਾਰ ਤੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਦੋਂ ਹੋਊਗੀ? ਇਹ ਵੀ ਮੇਰਾ ਖਿਆਲ ਹੈ ਕਿ ਪਰਤਾਂ ਖੁੱਲ੍ਹਣੀਆਂ ਚਾਹੀਦੀਆਂ। ਔਰ ਤੀਜੀ ਗੱਲ ਇਹ ਹੈ ਕਿ ਰਾਜ ਦੀ ਇੱਕ ਹੈਰਾਨੀ ਦੀ ਗੱਲ ਹੋ ਰਿਹਾ ਹੈ ਕਿ ਦੇਖੋ ਅਫਸਰਸ਼ਾਹੀ ਸਾਰੀ ਫੜੀ ਗਈ ਹੈ। ਤੁਸੀਂ ਦੇਖੋ ਕਿ ਪਰਮਰਾਜ ਸਿੰਘ ਉਮਰਾ ਨੰਗਲ ਫੜਿਆ ਗਿਆ ਹੈ, ਚਰਨਜੀਤ ਸ਼ਰਮਾ ਫੜਿਆ ਗਿਆ ਹੈ, ਠੀਕ ਹੈ, ਔਰ ਹੋਰ ਮਨਤਾਰ ਸਿੰਘ ਦਾੜ ਹਾਈ ਕੋਰਟ ਤੋਂ ਜ਼ਮਾਨਤ ਲਈ ਬੈਠਾ। ਅਫਸਰਸ਼ਾਹੀ ਨੂੰ ਘੇਰਾ ਪੈ ਚੁੱਕਿਆ ਵਾ, ਸਿਆਸਤਦਾਨਾਂ ਦੇ ਦੁਆਲੇ ਘੇਰਾ ਕਿਉਂ ਨਹੀਂ ਗਾ? ਇਸ ਜਵਾਬ ਦਾ ਇੰਤਜ਼ਾਰ ਰਹੇਗਾ ਰਾਜ ਜੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਦਾ ਪਰਿਵਾਰਵਾਦ ਜਿਹੜਾ ਆ ਆਤਮ ਮੰਥਨ ਤੇ ਭਾਰੀ। ਦੇਖੋ ਜਿਹੜੇ ਨਤੀਜੇ ਆਏ ਆ ਲੋਕ ਸਭਾ ਚੋਣਾਂ ਦੇ, ਉਹਦੇ ਵਿੱਚ ਅਕਾਲੀ ਦਲ ਕੀ ਪ੍ਰੋਪੇਗੈਂਡਾ ਕਰ ਰਿਹਾ ਵਾ, ਕੀ ਹਾਲਾਂਕਿ ਇਹਨਾਂ ਨੇ ਮੰਥਨ ਕੀਤਾ ਵਾ ਕਿ ਸਾਡੀਆਂ ਵੋਟਾਂ ਪਿੰਡਾਂ ਦੇ ਵਿੱਚੋਂ ਕੱਟੀਆਂ। ਉਹਦੇ ਚ ਜ਼ਾਹਰ ਦੀ ਗੱਲ ਹੈ ਕਿ ਲੋਕਾਂ ਦੇ ਵਿੱਚ ਬੇਅਦਬੀ ਦੇ ਕਾਂਡਾਂ ਪ੍ਰਤੀ, ਗੋਲੀ ਕਾਂਡਾਂ ਪ੍ਰਤੀ, ਗੁਰੂ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ, ਇਹਦੇ ਵਿੱਚ ਜ਼ਾਹਰ ਦੀ ਗੱਲ ਹੈ। ਪਰ ਇਹ ਕਹਿੰਦੇ ਕਿ ਹੁਣ ਅਸੀਂ ਜਥੇਬੰਦਕ ਢਾਂਚਾ ਜਿਹਾ ਢੰਗ ਨਾਲ ਤਿਆਰ ਕਰਾਂਗੇ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਕਾਊਂਟਰ ਕਰ ਸਕੀਏ। ਪਰ ਰਾਜ ਜੀ ਗੱਲ ਇਹ ਨਹੀਂ ਹੈਗੀ। ਇਹ ਕਹਿੰਦੇ ਹੈ ਕਿ ਜੀ ਸਾਡੀ 37% ਵੋਟ ਵਧੀ ਹੈ, ਪਰ ਵੋਟ ਜਿਹੜੀ ਵਧੀ ਆ ਉਹ ਸ਼ਹਿਰਾਂ 'ਚ ਵਧੀ ਆ। ਇਹਨਾਂ ਦੇ ਆਗੂ ਜਿਹੜੇ ਆ ਉਹ ਦੱਬੀ ਸੁਰ ਦੇ ਵਿੱਚ ਕਹਿੰਦੇ ਆ ਜਿਹੜੀ ਸ਼ਹਿਰਾਂ ਦੇ ਵਿੱਚ ਵੋਟ ਵਧੀ ਆ ਉਹ ਤਾਂ ਮੋਦੀ ਦੇ ਨਾਮ ਪਈ ਹੈ ਜੀ। ਆਪਣਾ ਅਕਾਲੀ ਦਲ ਦਾ ਕੀ ਰੋਲ? ਔਰ ਦੂਜੀ ਗੱਲ ਇਹ ਹੈ ਕਿ ਦੇਖੋ ਅਕਾਲੀ ਦਲ ਦੀ ਪਛਾਣ ਕੀ ਸੀ। ਅਕਾਲੀ ਦਲ ਦੇ ਵਿੱਚ 1920 ਦੇ ਦਹਾਕੇ ਦੀ ਜਿਸ ਦੀ ਗੱਲ ਕਰੀਏ ਨਾ, ਉਦੋਂ ਸੁਰਮੁਖ ਸਿੰਘ ਵਰਗੇ
ਝਬਾਲ ਵਰਗੇ, ਬਾਬਾ ਖੜਕ ਸਿੰਘ ਜੀ ਵਰਗੇ, ਮਾਸਟਰ ਤਾਰਾ ਸਿੰਘ ਵਰਗੇ ਆਗੂਆਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਸੀਗਾ। ਔਰ ਉਦੋਂ ਅਕਾਲੀ ਦਲ ਖੇਤਰੀ ਪਾਰਟੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਰਗਰਮ ਸੀਗਾ। ਐਮਰਜੈਂਸੀ ਦੇ ਵਿੱਚ ਅਕਾਲੀ ਦਲ ਨੇ ਬਹੁਤ ਵਿਰੋਧ ਕੀਤਾ ਖੇਤਰੀ ਪਾਰਟੀਆਂ ਦੇ ਵਿੱਚ। ਜੇਕਰ ਵੱਧ ਚੜ੍ਹ ਕੇ ਆਪਾਂ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਇਹ ਜਿਹਾ ਨੇਤਾ ਬਣ ਕੇ ਉੱਭਰਿਆ ਸੀ ਜਦੋਂ 1966 ਦੇ ਵਿੱਚ ਪੰਜਾਬੀ ਬੋਲਣ ਵਾਲੇ ਖੇਤਰਾਂ ਦੀ ਗੱਲ ਹੁੰਦੀ ਸੀ, ਪੰਜਾਬ ਹੋਂਦ ਦੇ ਵਿੱਚ ਆਇਆ ਸੀ ਤਾਂ ਪੰਜਾਬੀ ਸੂਬਾ ਲਹਿਰ ਚਲਾਈ ਸੀ, ਅਕਾਲੀ ਦਲ ਨੇ ਚਲਾਈ ਸੀ। ਪ੍ਰਕਾਸ਼ ਸਿੰਘ ਬਾਦਲ ਇਹ ਜਿਹਾ ਨੇਤਾ ਬਣ ਕੇ ਉੱਭਰਿਆ ਸੀ ਜਿਹੜਾ ਘੱਟ ਗਿਣਤੀ ਫਿਰਕੇ ਦੀ ਸਿਆਸਤ ਨੂੰ ਉਦਾਰਵਾਦੀ ਲੀਹਾਂ ਤੇ ਚਲਾ ਸਕਦਾ ਸੀ। ਪਰ ਇਹ ਦਲ ਹੌਲੀ ਹੌਲੀ ਪਰਿਵਾਰਵਾਦ ਦੇ ਵਿੱਚ ਸਮਾਪਤ ਹੋ ਗਿਆ। ਅੱਜ ਤੁਸੀਂ ਦੇਖੋ ਕਿ ਅਕਾਲੀ ਦਲ ਦੇ 13 ਦੇ ਵਿੱਚੋਂ ਸਿਰਫ 2 ਮੈਂਬਰ ਜਿੱਤੇ ਆ, ਉਹਨਾਂ ਦੇ ਨਾਂ ਦੇ ਪਿੱਛੇ ਬਾਦਲ ਲੱਗਦਾ ਵਾ ਔਰ ਇੱਕ ਪਰਿਵਾਰ ਤੇ ਨਸਬੰਦ। ਬਾਕੀਆਂ ਦਾ ਕੀ ਬਣਿਆ? ਇਹ ਕਹਿੰਦਾ ਕਿ 35 ਥਾਂ ਤੇ ਅਸੀਂ ਜਿੱਤ ਗਏ ਹਾਂ, ਸਾਡੇ 35 ਵਿਧਾਨ ਸਭਾ ਹਲਕਿਆਂ ਦੇ ਵਿੱਚ ਲੀਡ ਆ। ਮੈਂ ਮੰਨਦਾ ਵਾਂ 35 ਵਿਧਾਨ ਸਭਾ ਹਲਕਿਆਂ ਦੇ ਵਿੱਚ ਲੀਡ ਹੋ ਸਕਦੀ ਹੈ, ਪਰ ਸ਼ਹਿਰੀ ਹਲਕੇ ਕਿੰਨੇ ਆ? ਮੋਦੀ ਦੇ ਨਾਮ ਨੂੰ ਕਿੰਨੀ ਵੋਟ ਪਈ ਹੈ? ਇਹ ਕਹਿੰਦੇ ਕਿ 7% ਦੀ ਵੋਟ ਸਾਡੀ ਵਧੀਆ। ਜੇਕਰ 7% ਦੀ ਵੋਟ ਵਧੀਆ ਤੇ 5 ਵਿਧਾਨ ਸਭਾ 5 ਜਿਹੜੇ ਆਪਾਂ ਕਹਿੰਦੇ ਲੋਕ ਸਭਾ ਹਲਕੇ ਹੈ ਜਿੱਥੇ ਅਕਾਲੀ ਦਲ ਦੇ ਉਮੀਦਵਾਰ 3 ਨੰਬਰ ਤੇ ਹੈ, ਉਹ ਗੱਲਾਂ ਨਹੀਂ ਕਰਨਗੇ ਅਕਾਲੀ ਦਲ ਵਾਲੇ। ਸੋ ਹੁਣ ਇਹ ਗੱਲ ਜਿਹੜੀ ਮੁੱਖ ਦੀ ਗੱਲ ਆ ਉਹ ਇਹ ਹੈ ਕਿ ਅਸਲ ਦੇ ਵਿੱਚ ਲੋਕ ਜਿਹੜੇ ਸਿਆਸੀ ਮਾਰ ਉਹ ਕਹਿੰਦੇ ਕਿ ਅਕਾਲੀ ਦਲ ਹੌਲੀ ਧੀਰੇ ਧੀਰੇ ਭਾਜਪਾ ਦੇ ਵਿੱਚ ਮਰਜ ਹੁੰਦਾ ਜਾ ਰਿਹਾ ਵਾ। ਇਹਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਅਕਾਲੀ ਦਲ ਨੇ ਐਤਕੀ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ। ਚੋਣ ਮੈਨੀਫੈਸਟੋ ਜਾਰੀ ਨਾ ਕਰਨਾ ਕਿੱਡੀ ਵੱਡੀ ਗੈਰ ਜ਼ਿੰਮੇਵਾਰਾਨਾ ਹਰਕਤ ਹੈ। ਕੀ ਅਕਾਲੀ ਦਲ ਹੁਣ ਭਾਜਪਾ ਦੇ ਚੋਣ ਮੈਨੀਫੈਸਟੋ ਤੇ ਚੋਣ ਲੜਿਆ ਕਰੇਗਾ? ਕੀ ਅਕਾਲੀ ਦਲ ਹੁਣ ਭੁੱਲ ਗਿਆ ਵਾ ਕਿ ਪੰਜਾਬ ਦੇ ਮੁੱਦੇ ਕੀ ਹੈ? ਇਹ ਉਹੀ ਭਾਜਪਾ ਵਾ ਜਿਹੜੀ ਕਹਿੰਦੀ ਹੈ ਕਿ ਹਰਿਆਣੇ ਨੂੰ ਪਾਣੀ ਦੇ ਦਿਓ। ਕੀ ਅਕਾਲੀ ਦਲ ਪਾਣੀ ਦੇਣ ਦੇ ਮਸਲੇ ਤੇ ਸਹਿਮਤ ਹੈ? ਕਿ ਪੰਜਾਬ ਨੂੰ ਚੰਡੀਗੜ੍ਹ ਦੇ ਮੁੱਦੇ ਤੇ ਜਿਹੜਾ ਅਕਾਲੀ ਦਲ ਲੜਾਈ ਲੜਦਾ ਰਿਹਾ ਹੈ ਚੰਡੀਗੜ੍ਹ ਦਿਵਾਉਣ ਦੇ ਮਸਲੇ ਤੇ, ਕੀ ਇਹ ਸਹਿਮਤ ਹੋ ਚੁੱਕਿਆ ਕਿ ਚੰਡੀਗੜ੍ਹ ਹਰਿਆਣੇ ਨੂੰ ਦੇ ਦਿੱਤਾ ਜਾਵੇ? ਸੋ ਇਹ ਇੱਕ ਤਰ੍ਹਾਂ ਨਾਲ ਮਰਜਿੰਗ ਹੈ। ਸੋ ਦੇਖਦੇ ਆ ਕਿ ਪਰਿਵਾਰਵਾਦ ਜਿਹੜਾ ਅਕਾਲੀ ਦਲ ਦਾ ਅੰਤ ਮੰਥਨ ਹੋਇਆ ਵਾ, ਜਿਸ ਤਰੀਕੇ ਨਾਲ ਅਕਾਲੀ ਦਲ ਨੇ ਚੋਣਾਂ ਦੇ ਵਿੱਚ ਕਾਰਗੁਜ਼ਾਰੀ ਨੂੰ ਵਧਾ ਚੜਾ ਕੇ ਪੇਸ਼ ਕਰ ਰਿਹਾ ਔਰ ਵੋਟ ਪਈ ਹੈ ਮੋਦੀ ਦੇ ਨਾਮ ਨੂੰ, ਤਾਂ ਉਸ ਚੀਜ਼ ਤੋਂ ਅਕਾਲੀ ਦਲ ਕੀ ਪਰਿਵਾਰਵਾਦ ਚੋਂ ਨਿਕਲ ਕੇ ਜਿਹੜੇ ਅਸਲੀ ਕਾਰਨ ਹੈ ਕਿ ਉਹਨਾਂ ਦੀ ਪੜਚੋਲ ਕਰੇਗਾ? ਜੀ ਜੀ। ਤੇ ਆ ਹੁਣ ਜਿਹੜੀ ਖਬਰ ਹੈ ਇਸ ਦੇ ਨਾਲ ਤਾਂ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਵੋਟਾਂ ਨੂੰ ਹੋਰ ਕੋਰਾ ਵੀ ਜਿਹੜਾ ਉਹਨਾਂ ਨੂੰ ਲੱਗ ਸਕਦਾ ਆ। ਤੇ ਜਾਂਦੇ ਪ੍ਰਵੀਨ ਜੀ ਜੇ ਗੱਲ ਕਰੀਏ ਕਹਿੰਦੇ ਨਸ਼ਿਆਂ ਵਿਰੁੱਧ ਪਹਿਲ ਕਦਮੀ ਤੋਂ ਕੀ ਉਮੀਦਾਂ ਨੇ? ਇੱਕ ਨਸ਼ਿਆਂ ਦੇ ਵਿੱਚ ਜਿਹੜੀ ਪਹਿਲ ਕਦਮੀ ਕੀਤੀ ਹੈ ਨਾ, ਅਸਲ ਦੇ ਵਿੱਚ ਕੀ ਹੈ ਕਿ ਨਸ਼ਿਆਂ ਨੂੰ ਰੋਕਣ ਦੇ ਲਈ ਜਿਹੜੀ ਸਪੈਸ਼ਲ ਟਾਸਕ ਫੋਰਸ ਬਣੀ ਹੈ ਨਾ, ਉਹਨੇ ਨਸ਼ਾ ਛਡਾਉਣ ਦੇ ਲਈ ਔਰਤਾਂ ਦੇ ਵੱਲ ਰੁਖ ਕੀਤਾ। ਇਹਦੇ ਵਾਸਤੇ ਕੀ ਹੈ ਕਿ ਨਸ਼ਾ ਮੁਕਤ ਹੋ ਚੁੱਕੀਆਂ ਜਿਹੜੀਆਂ ਔਰਤਾਂ ਉਹਨਾਂ ਦੇ ਵੱਲੋਂ ਨਸ਼ੇ ਕਾਰਨ ਇਹਦੇ ਅਸਰਾਂ ਤੇ ਨਸ਼ਾ ਛੱਡਣ ਦੀਆਂ ਜਿਹੜੀਆਂ ਕਹਾਣੀਆਂ ਉਹ ਨਸ਼ੇੜੀਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਔਰਤਾਂ ਦਾ ਨਸ਼ੇ ਦੀ ਲੱਤ ਦੇ ਵਿੱਚ ਲੱਗਣਾ ਦੇਖੋ ਗੰਭੀਰ ਸਮਾਜਿਕ ਸੰਕਟ ਦੀ ਨਿਸ਼ਾਨਦੇਹੀ ਕਰਦਾ ਰਾਜ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਦੂਜੀ ਗੱਲ ਇਹ ਹੈ ਕਿ ਨਸ਼ਾ ਮੁਕਤੀ ਦੇ ਲਈ ਜਿੱਥੇ ਨਸ਼ੇ ਦੀ ਸਮਗਲਿੰਗ ਤੇ ਵੱਡੀ ਜਾਂ ਵੰਡ ਤੇ ਕਾਬੂ ਪਾਉਣਾ ਜ਼ਰੂਰੀ ਹੈ, ਉੱਥੇ ਨਸ਼ੇ ਦੀ ਲੱਤ ਦੇ ਵਿੱਚ ਫਸਿਆਂ ਨੂੰ ਦੋਸ਼ੀ ਨਹੀਂ ਬਲਕਿ ਮਰੀਜ਼ ਸਮਝ ਕੇ ਇਲਾਜ ਕਰਨ ਦੀ ਲੋੜ ਵੀ ਪੈਂਦੀ ਹੈ। ਵਰਕਸ਼ਾਪ ਦੇ ਵਿੱਚ ਜਿਹੜੀਆਂ ਨਸ਼ਾ ਮੁਕਤ ਹੋਈਆਂ ਔਰਤਾਂ ਹੋਣਗੀਆਂ ਭਾਵ ਬੀਤੀਆਂ ਸੁਣਾਉਣੀਆਂ ਤੇ ਮਰੀਜ਼ਾਂ ਨੂੰ ਪੇਸ਼ ਕਰਨ ਦਾ ਰੁਝਾਨ ਜਿਹੜਾ ਵਾ ਉਹ ਚੰਗੀ ਗੱਲ ਕਹੀ ਜਾ ਸਕਦੀ ਹੈ, ਪਰ ਇਹਦੇ ਨਤੀਜੇ ਤਾਂ ਬਾਅਦ ਦੇ ਵਿੱਚ ਪਤਾ ਲੱਗਣਗੇ। ਦੇਖੋ ਹੁਣ ਕੀ ਹੈ ਕਿ ਇੱਕ ਤਾਂ ਰਿਪੋਰਟ ਆਈ ਸੀ ਉਹ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ 1 ਲੱਖ ਔਰਤਾਂ ਨਸ਼ੇ ਦੀਆਂ ਆਦੀ ਹੈ, ਪਰ ਜਿਹੜੀ ਸੂਬਾ ਹੈ ਉਹਦੇ ਕੋਲ ਵੀ ਬਹੁਤੀ ਜਾਣਕਾਰੀ ਨਹੀਂ ਹੈ। ਏਮਸ ਦਾ ਸਰਵੇਖਣ ਕਹਿੰਦਾ ਕਿ 2500 ਰਜਿਸਟਰਡ ਔਰਤ ਨਸ਼ੇੜੀਆਂ ਦਾ ਜ਼ਿਕਰ ਹੈ ਪੰਜਾਬ ਦੇ ਵਿੱਚ। ਤੇ ਦੂਜੀ ਗੱਲ ਇਹ ਹੈ ਕਿ ਕੈਪਟਨ ਸਾਹਿਬ ਕਹਿੰਦੇ ਕਿ ਜੇ ਅਸੀਂ ਨਸ਼ਾ ਖਤਮ ਕਰਨ ਦਾ ਵਾਅਦਾ ਕਰਦੇ ਆ, ਪਰ ਤੇ ਨਸ਼ੇ ਨੂੰ ਫੈਲਾਉਣ ਦੇ ਲਗਭਗ 52,000 ਮਾਮਲੇ ਸਾਹਮਣੇ ਆ ਚੁੱਕੇ ਆ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ। ਦੂਜੀ ਗੱਲ ਇਹ ਹੈ ਕਿ STF ਦਾ ਇਹਨਾਂ ਨੇ ਗਠਨ ਕੀਤਾ ਸੀ ਕੈਪਟਨ ਸਾਹਿਬ ਨੇ, ਤੇ ਹਰਪ੍ਰੀਤ ਸਿੱਧੂ ਨੂੰ ਅਗਵਾਈ ਦਿੱਤੀ ਸੀਗੀ ਤੇ ਕਹਿੰਦੇ ਸੀ ਕਿ ਮੁੱਖ ਮੰਤਰੀ ਦਫ਼ਤਰ ਨੂੰ ਰਿਪੋਰਟ ਕਰੋ। ਹੁਣ ਕੀ ਹੈ ਕਿ ਹਾਲੇ ਤੱਕ ਰਿਪੋਰਟ ਤਾਂ STF ਨੇ ਤਿਆਰ ਕਰਕੇ ਦੇ ਦਿੱਤੀ ਹੈ ਸਰਕਾਰ ਨੂੰ, ਪਰ ਰਿਪੋਰਟ ਵਿਚਲੇ ਵੇਰਵੇ ਤੇ ਇਸ ਤੇ ਕਾਰਵਾਈ ਸਰਕਾਰ ਨੇ ਜਨਤਕ ਹੀ ਨਹੀਂ ਕੀਤੀ। ਇਹੋ ਜਿਹੀ ਤਾਂ ਤੇਜ਼ ਸਰਕਾਰ ਆ ਸਾਡੀ। ਦੂਜੀ ਗੱਲ ਇਹ ਹੈ ਕਿ ਇਸ ਰਿਪੋਰਟ ਦੇ ਵਿੱਚ ਇੱਕ SSP ਦਾ ਨਾਮ ਆਇਆ ਸੀਗਾ। ਇਹ ਪੰਜਾਬ ਪੁਲਿਸ 2 ਧੜਿਆਂ ਦੇ ਵਿੱਚ ਵੰਡੀ ਗਈ ਸੀ। ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ। ਇਸ ਤੋਂ ਬਾਅਦ ਹਰਪ੍ਰੀਤ ਸਿੱਧੂ ਨੂੰ ਵੀ ਤਬਾਦਲਾ ਕਰ ਦਿੱਤਾ ਸੀਗਾ, ਮੁਹੰਮਦ ਮੁਸਤਫਾ ਨੂੰ ਲਾਇਆ ਗਿਆ ਸੀਗਾ STF ਦਾ ਮੁਖੀ, ਪਰ ਹਾਲੇ ਤੱਕ ਕੋਈ ਵੱਡਾ ਤਸਕਰ ਨਹੀਂ ਫੜਿਆ ਗਿਆ। ਦੇਖੋ ਮੁੱਖ ਦੀ ਗੱਲ ਇਹ ਹੈ ਕਿ ਆਮ ਤੌਰ ਤੇ ਗੱਲ ਮੰਨੀ ਜਾਂਦੀ ਹੈ ਕਿ ਸਿਆਸੀ ਪੁਸ਼ਤਪਨਾਹੀ ਤੋਂ ਬਿਨਾਂ ਨਸ਼ਾ ਵੇਚਣਾ ਸੰਭਵ ਨਹੀਂ ਹੈ। ਇਸ ਗੱਠਜੋੜ ਨੂੰ ਤੋੜਨ ਦੇ ਲਈ ਕੋਈ ਵੱਡੀ ਕਾਰਵਾਈ ਵੀ ਹਾਲੇ ਤੱਕ ਸਾਹਮਣੇ ਨਹੀਂ ਆਈ। ਨਸ਼ੇੜੀਆਂ ਦਾ ਨਸ਼ਾ ਛਡਾਉਣ ਦੇ ਨਾਲ ਇਹਨਾਂ ਦਾ ਮੁੜ ਵਸੇਬਾ, ਪੁਨਰ ਵਸੇਬਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਵੀ ਉਨਾ ਹੀ ਮਹੱਤਵਪੂਰਨ ਹੈ। ਸੋ ਮੁੱਖ ਮੰਤਰੀ ਸਾਹਿਬ ਇਸ ਵੱਲ ਧਿਆਨ ਦੇਣ। ਹਾਲਾਂਕਿ SDF ਦਾ ਮੈਂ ਕਹਿ ਸਕਦਾ ਕਿ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਵਾ ਸ਼ਲਾਘਾਯੋਗ ਹੈ, ਪਰ ਰਾਜ ਜੀ 2-3 ਸਵਾਲ ਪੈਦਾ ਹੁੰਦੇ ਆ। ਇੱਕ ਤਾਂ ਤੁਸੀਂ ਵੱਡਾ ਤਸਕਰ ਕੋਈ ਫੜਿਆ ਵਾ, ਤੁਸੀਂ ਨਸ਼ੇ ਦੀ ਚੇਨ ਕਿੰਨੀ ਤੋੜੀ ਹੈ, ਤੁਸੀਂ ਸਪਲਾਈ ਚੇਨ ਕਿੰਨੀ ਤੋੜੀ ਹੈ। ਤੀਜੀ ਗੱਲ ਇਹ ਹੈ ਕਿ ਜਿਹੜੀਆਂ ਔਰਤਾਂ ਨਸ਼ਾ ਛੱਡ ਚੁੱਕੀਆਂ ਨੇ, ਕਿ ਸਮਾਜਿਕ ਤੌਰ ਤੇ ਆਪਣੇ ਆਪ ਨੂੰ ਦੱਸਣੀਆਂ ਕਿ ਹਾਂ ਮੈਂ ਵੀ ਨਸ਼ੇੜੀ ਸੀ,
ਕਿਉਂਕਿ ਹਰੇਕ ਬੰਦੇ ਦੀ ਆਪਣੀ ਇੱਕ ਸੋਸ਼ਲ ਲਾਈਫ ਆ ਨਾ। ਚੌਥੀ ਜੀ। ਗੱਲ ਇਹ ਹੈ ਕਿ ਜਿੰਨਾ ਚਿਰ ਤੁਹਾਡੇ ਕੋਲ ਕੋਈ ਪੱਕਾ ਰੋਡ ਮੈਪ ਨਹੀਂ ਹੈ ਨਾ, ਉਹਨਾਂ ਚਿਰ ਤੁਸੀਂ ਬੇਸ਼ੱਕ ਕਿੰਨੇ ਮਰਜ਼ੀ ਪ੍ਰੋਗਰਾਮ ਚਲਾ ਲਓ। ਪ੍ਰੋਗਰਾਮ ਤੇ ਇਹਨਾਂ ਨੇ ਤੰਦਰੁਸਤ ਪੰਜਾਬ ਵੀ ਚਲਾਇਆ ਸੀ, ਪ੍ਰੋਗਰਾਮ ਤਾਂ ਘਰ ਘਰ ਨੌਕਰੀ ਰੁਜ਼ਗਾਰ ਦੇਣ ਦਾ, ਜਿਹੜਾ ਨੌਕਰੀਆਂ ਦੇ ਜੌਬ ਫੇਅਰ ਵੀ ਕਰਵਾਏ ਸੀ। ਕੀ ਸਿੱਟਾ ਨਿਕਲਿਆ? ਸੋ ਬਿਨਾਂ ਸੰਜੀਦਗੀ ਤੋਂ ਕੋਈ ਸਿੱਟਾ ਨਹੀਂ, ਕੁਛ ਨਹੀਂ ਬਿਲੀਵ ਕਰ ਸਕਦੀ ਸਰਕਾਰ। ਜੀ ਜੀ। ਤੇ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਲੈ ਨਿੱਕੀ, ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ, ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ। ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ? ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ। ਅਤੇ ਟਰੱਕਰਸ ਵੀਰਾਂ ਲਈ DOT, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ